ਸਰਕਾਰ ਤੋਂ, ਮੁੱਖ ਮੰਤਰੀ ਸਾਹਿਬ ਤੋਂ। ਮੁੱਖ ਮੰਤਰੀ ਸਾਹਿਬ ਨੇ ਜਿਹੜੇ ਲਹਿਜੇ ਦੇ ਵਿੱਚ, ਜਿਹੜੇ ਤਰੀਕੇ ਦੇ ਨਾਲ ਜਥੇਬੰਦੀਆਂ ਨੂੰ ਸੱਦਾ ਦਿੱਤਾ, ਇਹਨੂੰ ਸ਼ਰਮਾ ਜੀ ਧਮਕੀ ਕਹੀਏ ਜਾਂ ਫਿਰ ਸੱਦਾ ਪੱਤਰ? ਪ੍ਰਵੀਨ ਜੀ, ਪਹਿਲੀ ਗੱਲ ਤਾਂ ਸੱਦਾ ਸਰਕਾਰਾਂ ਏਦਾਂ ਨਹੀਂ ਦਿੰਦੀਆਂ ਹੁੰਦੀਆਂ ਜੀ। ਸਰਕਾਰਾਂ ਨੇ ਸੱਦਾ ਬਕਾਇਦਾ ਚਿੱਠੀ ਭੇਜ ਕੇ, ਮੇਲ ਭੇਜ ਕੇ, ਫੋਨ ਕਰਕੇ, ਅਧਿਕਾਰੀ ਭੇਜ ਕੇ ਤਾਂ ਸੱਦੇ ਦਿੱਤੇ ਜਾਂਦੇ ਆ। ਮੀਡੀਆ 'ਚ ਸੱਦਾ ਜਾਰੀ ਕਰਕੇ ਇਹ ਕਿਹੜਾ ਤਰੀਕਾ ਹੋਇਆ ਕਿ ਤੁਸੀਂ ਸੋਸ਼ਲ ਮੀਡੀਆ ਤੇ ਪਾਤਾ ਕਿ ਹੁਣ ਇਹ ਸਵਾਲ ਉੱਠਣਾ ਹੀ ਉੱਠਣਾ ਕਿ ਸੱਦਾ ਇੱਕ ਧਮਕੀ ਹੈ। ਪੰਜਾਬ ਦੇ ਵਿੱਚ ਇਸ ਮੌਕੇ ਕਿਸਾਨ ਜਥੇਬੰਦੀਆਂ ਦੇ 3 ਰੂਪ ਦੇਖਣ ਨੂੰ ਮਿਲ ਰਹੇ ਆ ਜੀ। ਪਹਿਲਾ ਰੂਪ ਗੰਨਾ ਕਿਸਾਨਾਂ ਦੇ ਹਵਾਲੇ ਨਾਲ, ਗੰਨਾ ਕਿਸਾਨਾਂ ਦੀ ਅਦਾਇਗੀ ਦੇ ਮਾਮਲੇ ਨੂੰ ਲੈ ਕੇ ਇੱਕ ਧਰਨਾ ਚੱਲ ਰਿਹਾ ਪਿਛਲੇ 46 ਤੋਂ 50 ਘੰਟਿਆਂ ਤੋਂ ਜਲੰਧਰ ਲੁਧਿਆਣਾ ਹਾਈਵੇ ਦੇ ਉੱਤੇ, ਜਿਹੜਾ ਪੱਕਾ ਜਾਮ ਲੱਗਿਆ ਤੇ ਲੋਕ ਬਹੁਤ ਮੁਸ਼ਕਲਾਂ ਚੋਂ ਨੇ, ਲੋਕ ਬਹੁਤ ਦਿੱਕਤਾਂ ਚੋਂ ਨੇ, ਕਿਉਂਕਿ ਚਾਹੇ ਉਹ ਐਂਬੂਲੈਂਸ ਹੋਵੇ, ਚਾਹੇ ਉਹ ਸਕੂਲ ਦੇ ਜਵਾਕ ਹੋਣ, ਚਾਹੇ ਵਿਦੇਸ਼ਾਂ ਨੂੰ ਜਾਣ ਵਾਲੇ ਲੋਕ ਹੋਣ, ਚਾਹੇ ਕਿਤੇ ਕੰਮਾਂ ਕਰਨ ਲਈ ਨਿਕਲਣ ਵਾਲੇ ਲੋਕ ਹੋਣ, ਚਾਹੇ ਲੋਕਲ ਹੋਣ, ਉਹਦੇ ਨਾਲ ਟ੍ਰੈਫਿਕ ਬਹੁਤ ਤੇ ਪੁਲਿਸ ਵੀ ਪੂਰੇ ਜਾਮ ਖਿਲਾਉਣ 'ਚ ਲੱਗੀ ਹੈ ਜੀ। ਇੱਕ ਪਾਸੇ ਉਹ ਪ੍ਰਦਰਸ਼ਨ ਚੱਲ ਰਿਹਾ ਤੇ ਕਿਸਾਨ ਕਹਿੰਦੇ ਕਿ ਸਾਨੂੰ ਚਿਰਾਂ ਤੋਂ ਲਟਕਾਇਆ ਜਾ ਰਿਹਾ, ਲੰਬੇ ਸਮੇਂ ਤੋਂ ਸਾਡੇ ਨਾਲ ਭਰਮ ਭੁਲੇਖਿਆ ਸਾਨੂੰ ਪਾਇਆ ਜਾ ਰਿਹਾ, ਅਫਸਰ ਅਧਿਕਾਰੀ ਮਿਲ ਵਾਲੇ ਤੇ ਇੱਧਰ ਕਹਿੰਦੇ ਜੀ ਸਰਕਾਰਾਂ ਸਾਡੇ ਨਾਲ ਲਾਰੇ ਲਾਉਂਦੀਆਂ ਨੇ, ਇਸ ਲਈ ਅੱਕ ਕੇ ਅਸੀਂ ਹੁਣ ਧਰਨਾ ਲਾਇਆ ਜੀ। ਸੋ ਇੱਕ ਪਹਿਲੂ ਤਾਂ ਇਹ ਹੈਗਾ। ਦੂਸਰਾ ਇਹਦੇ ਵਿੱਚ ਜਿਹੜਾ ਅਹਿਮ ਪਹਿਲੂ ਆ ਪ੍ਰਵੀਨ ਜੀ, ਉਹ ਇਹ ਆ ਕਿ ਕਿਸਾਨ ਜਥੇਬੰਦੀਆਂ ਨੇ ਐਲਾਨ ਕੀਤਾ ਸੀ ਕਿ ਅਸੀਂ 26, 27, 28 ਨਵੰਬਰ ਨੂੰ ਚੰਡੀਗੜ੍ਹ ਕਨੀ ਨੂੰ ਕੂਚ ਕਰਨਾ। ਹਾਂਜੀ, 26, 27, 28 ਨਵੰਬਰ ਅਸੀਂ 3 ਦਿਨ ਚੰਡੀਗੜ੍ਹ ਦਾ ਘਿਰਾਓ ਕਰਾਂਗੇ। ਆਪਣੀਆਂ ਸਾਰੀਆਂ ਮੰਗਾਂ ਜਿਹੜੀਆਂ 3 ਖੇਤੀ ਕਾਨੂੰਨ ਦੇ ਨਾਲ ਸੰਬੰਧਿਤ ਲਟਕ ਕੇ ਰਹਿ ਗਈਆਂ ਸੀ ਉਹ ਵੀ, ਪੰਜਾਬ ਸਰਕਾਰ ਨਾਲ ਸੰਬੰਧਿਤ ਵੀ, ਪਿਛਲੇ ਦਿਨਾਂ ਦੇ ਸਾਰੇ ਮਸਲੇ ਵੀ, ਉਹ ਲੰਬੀ ਸੂਚੀ ਹੈ, ਆਪਾਂ ਉਹਦੇ ਪਰ ਵੀ ਚਰਚਾ ਕਰਦੇ ਹਾਂ। ਉਹ ਸਾਰੇ ਪਹਿਲੂਆਂ ਨੂੰ ਲੈ ਕੇ ਉਹਨਾਂ ਨੇ ਐਲਾਨ ਕੀਤਾ। ਤੀਸਰਾ ਪਹਿਲੂ ਸੀ 22 ਤਰੀਕ ਨੂੰ ਸਰਕਾਰ ਦੀ ਜਿਹੜੀ ਸਬ ਕਮੇਟੀ ਆ ਹਰਪਾਲ ਚੀਮਾ ਦੀ ਅਗਵਾਈ ਹੇਠ ਉਹਨੇ ਮੀਟਿੰਗ ਸੱਦੀ ਹੋਈ ਸੀ। ਉਹਦੇ ਵਿੱਚ ਡੱਲੇਵਾਲ ਵਾਲੀ ਧਿਰ ਨੂੰ ਤੇ ਉਹਨਾਂ ਦੇ ਨਾਲ ਦੀਆਂ ਸਹਿਯੋਗੀ ਜਥੇਬੰਦੀਆਂ ਨੂੰ ਸੱਦਾ ਸੀ, ਜਿਹੜਾ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਕਹਾਂਗਾ। ਠੀਕ ਹੈ ਜੀ। ਸੋ ਇਹ 3 ਪੜਾਵਾਂ 'ਚ ਗੱਲ ਚੱਲ ਰਹੀ ਹੈ। ਇੱਕ ਪਾਸੇ ਧਰਨਾ ਕਰ ਰਹੀ ਕਿਸਾਨ, ਦੂਸਰੇ ਪਾਸੇ ਕੱਲ ਚੰਡੀਗੜ੍ਹ ਦੇ ਕਿਸਾਨ ਭਵਨ 'ਚ ਇੱਕ ਬੈਠਕ ਕਿਸਾਨ ਜਥੇਬੰਦੀਆਂ ਦੀ 26, 27, 28 ਨਵੰਬਰ ਲੈ ਕੇ, ਜਿਸ 'ਚ 32, 33 ਸੰਯੁਕਤ ਕਿਸਾਨ ਮੋਰਚੇ ਨਾਲ ਸੰਬੰਧਿਤ ਜਥੇਬੰਦੀਆਂ ਨੇ, ਜਿਹਨੂੰ ਰਾਜਿਆਲ ਰਹੀਆਂ ਤੇ ਉਹਨਾਂ ਦੇ ਸਹਿਯੋਗੀਆਂ 5 ਜਥੇਬੰਦੀਆਂ ਦਾ ਵੀ ਸਮਰਥਨ ਹੈ। ਤੇ ਤੀਸਰੇ ਪਾਸੇ ਇੱਕ ਬੈਠਕ ਹਰਪਾਲ ਚੀਮੇ ਨਾਲ ਪੰਜਾਬ ਭਵਨ 'ਚ ਡੱਲੇਵਾਲ ਵਾਲੀ ਧਿਰ ਦੀ ਚੱਲ ਰਹੀ ਆ ਜੀ। ਕੱਲ ਇਹ ਸਾਰਾ ਕੁਝ 3 ਚੀਜ਼ਾਂ ਇਕੱਠੀਆਂ ਚੱਲ ਰਹੀਆਂ ਸੀ। ਇਹ ਸਭ ਦੇ ਦਰਮਿਆਨ ਮੁੱਖ ਮੰਤਰੀ ਸਾਹਿਬ ਦਾ ਇੱਕ ਟਵੀਟ ਆਉਂਦਾ। ਟਵੀਟ ਦੀ ਮੈਂ ਟਵੀਟ ਹੂਬਹੂ ਪੜ੍ਹ ਦਿੰਦਾ। ਉਹਦੇ ਅੱਖਰ ਤੋਂ ਸਪਸ਼ਟ ਹੁੰਦਾ ਕਿ ਅੰਦਾਜ਼ ਕੀ ਹੈ, ਧਮਕੀ ਵਾਲਾ ਹੈ ਕਿ ਸੱਦੇ ਵਾਲਾ ਹੈ। ਮੁੱਖ ਮੰਤਰੀ ਸਾਹਿਬ ਲਿਖਦੇ ਆ, ਮੇਰੀ ਕਿਸਾਨ ਯੂਨੀਅਨਾਂ ਨੂੰ ਬੇਨਤੀ ਹੈ ਕਿ ਹਰ ਗੱਲ ਉੱਤੇ ਸੜਕ ਰੋਕ ਕੇ ਆਮ ਲੋਕਾਂ ਨੂੰ ਆਪਣੇ ਵਿਰੁੱਧ ਨਾ ਕਰੋ ਜੀ। ਸਰਕਾਰ ਨਾਲ ਗੱਲ ਕਰਨ ਲਈ ਚੰਡੀਗੜ੍ਹ ਦਾ ਪੰਜਾਬ ਭਵਨ, ਸੈਕਟਰੀਏਟ, ਖੇਤੀਬਾੜੀ ਮੰਤਰੀ ਦਾ ਦਫ਼ਤਰ ਅਤੇ ਮੇਰਾ ਦਫ਼ਤਰ ਤੇ ਘਰ ਹੈ, ਨਾ ਕਿ ਸੜਕਾਂ। ਠੀਕ ਹੈ ਜੀ। ਜੇ ਇਹੀ ਰਵੱਈਆ ਰਿਹਾ ਤਾਂ ਉਹ ਦਿਨ ਦੂਰ ਨਹੀਂ ਜਦੋਂ ਤੁਹਾਨੂੰ ਧਰਨੇ ਵਾਸਤੇ ਬੰਦੇ ਨਹੀਂ ਲੱਭਣੇ। ਲੋਕਾਂ ਦੀਆਂ ਭਾਵਨਾਵਾਂ ਸਮਝੋ। ਮੁੱਖ ਮੰਤਰੀ ਭਗਵੰਤ ਸਿੰਘ ਮਾਨ। ਇਹ ਟਵੀਟ ਹੈ ਜੀ ਮੁੱਖ ਮੰਤਰੀ ਸਾਹਿਬ ਦਾ। ਪ੍ਰਵੀਨ ਜੀ, ਲੋਕ ਔਖੇ ਨੇ, ਲੋਕ ਧਰਨਿਆਂ ਤੋਂ ਔਖੇ ਹੁੰਦੇ ਨੇ, ਲੋਕ ਮੁਸ਼ਕਲ 'ਚ ਔਖੇ ਹੁੰਦੇ ਨੇ, ਪਰ ਜਿਹੜੇ ਲੋਕ ਧਰਨਾ ਲਾ ਰਹੇ ਨੇ ਉਹ ਲੋਕ ਵੀ ਤਾਂ ਕਿਸੇ ਔਖਾਈ ਕਰਕੇ ਹੀ ਲਾ ਰਹੇ ਨੇ ਨਾ, ਉਹ ਵੀ ਤਾਂ ਕਿਸੇ ਮੁਸ਼ਕਲ 'ਚ ਨੇ ਤਾਂ ਹੀ ਲਾ ਰਹੇ ਨੇ ਨਾ। ਸੋ ਇਹ ਲੋਕ ਵੀ ਸਮਝਦੇ ਨੇ ਇਹ ਗੱਲ ਵੀ। ਪਰ ਮੁੱਖ ਮੰਤਰੀ ਸਾਹਿਬ ਕਹਿਣਾ ਕੀ ਚਾਹੁੰਦੇ ਨੇ? ਕੀ ਮੁੱਖ ਮੰਤਰੀ ਸਾਹਿਬ ਮਾਮਲਾ ਨਿਬੇੜਨ ਵਾਲਾ ਟਵੀਟ ਕਰ ਰਹੇ ਨੇ ਕਿ 2 ਧਿਰਾਂ ਨੂੰ ਟਕਰਾਉਣ ਵਾਲਾ ਟਵੀਟ ਕਰ ਰਹੇ ਨੇ? ਮੁੱਖ ਮੰਤਰੀ ਸਾਹਿਬ ਨੇ ਕੀ ਕਿਹਾ ਕਿ ਆਮ ਲੋਕਾਂ ਨੂੰ ਆਪਣੇ ਵਿਰੁੱਧ ਨਾ ਕਰੋ। ਮਤਲਬ ਤੁਸੀਂ ਲੋਕਾਂ ਨੂੰ ਕਹਿ ਰਹੇ ਹੋ ਕਿ ਉੱਥੇ ਜਾ ਕੇ ਆਡਾ ਲਓ, ਤੁਸੀਂ ਜਾ ਕੇ ਪੰਗਾ ਲਓ, ਤੁਸੀਂ ਜਾ ਕੇ ਉਹਨਾਂ ਨਾਲ ਟਕਰਾ ਕਰੋ। ਕੀ ਤੁਸੀਂ ਆਪਣੀ ਪਾਰਟੀ ਦੇ ਭਗਤਾਂ ਨੂੰ ਸੁਨੇਹਾ ਲਾ ਰਹੇ ਹੋ ਕਿ ਜਾਓ ਝੰਡੇ ਚੱਕ ਕੇ ਚਲੇ ਜਾਓ, ਜਿੰਦਾਬਾਦ ਮੁਰਦਾਬਾਦ? ਇਹ ਕਰ ਲਿਓ, ਕਰਾਉਣਾ ਸਰਕਾਰ ਦਾ ਕੰਮ ਹੈ। ਤੇ ਤੁਸੀਂ ਕਹਿ ਰਹੇ ਹੋ ਕਿ ਸਰਕਾਰ ਨਾਲ ਗੱਲ ਕਰਨ ਲਈ ਚੰਡੀਗੜ੍ਹ ਦਾ ਪੰਜਾਬ ਭਵਨ ਜੀ, ਖੇਤੀਬਾੜੀ ਮੰਤਰੀ ਦਾ ਦਫ਼ਤਰ ਤੇ ਮੇਰਾ ਦਫ਼ਤਰ ਤੇ ਘਰ ਹੈ। ਜਨਾਬ, ਜੇ ਇਹ ਸਾਰੇ ਖੁੱਲੇ ਨੇ ਤਾਂ ਫਿਰ ਧਰਨੇ ਕਿਉਂ ਲੱਗ ਰਹੇ ਨੇ? ਜੇ ਤੁਹਾਡੇ ਘਰਾਂ ਦੇ ਬੂਹੇ ਭਿੜੇ ਹੋਏ ਨੇ, ਤੁਹਾਡੇ ਦਫ਼ਤਰਾਂ ਦੀਆਂ ਚਟਿਕਣੀਆਂ ਲੱਗੀਆਂ ਹੋਈਆਂ ਨੇ, ਤਾਂ ਬਾਹਰ ਧਰਨੇ ਲੱਗ ਰਹੇ ਆ ਨਾ। ਬਿਲਕੁਲ ਖੁੱਲੇ ਹੁੰਦੇ ਤਾਂ ਲੋਕ ਆ ਜਾਂਦੇ। ਜਿਹੜੇ ਆ ਸੰਗਰੂਰ ਗਏ ਸੀ ਪਿਛਲੇ ਦਿਨੀ ਕੱਚੇ ਮਾਸਟਰ, ਤੇ ਉਹਨਾਂ ਨਾਲ ਕੁੱਟਮਾਰ ਕੀਤੀ ਹੈ ਪੁਲਿਸ ਨੇ, ਤੁਹਾਡੇ ਘਰੇ ਹੀ ਗਏ ਸੀ ਜਨਾਬ।
ਨਹੀਂ ਮੀਟਿੰਗ ਕਰ ਲਈ। ਚਲੋ ਜੀ ਆਪਾਂ ਇਹ ਦੋ ਹੀ ਗੱਲਾਂ ਲਾਂਭੇ ਰੱਖਦੇ ਹਾਂ। ਇੱਕ ਤਾਂ ਕਿਹਾ ਕਿ ਧਰਨੇ ਲਾਉਣਾ ਹੱਲ ਨਹੀਂਗਾ, ਲੋਕ ਤੁਹਾਡੇ ਵਿਰੁੱਧ ਹੋ ਜਾਣਗੇ। ਦੂਸਰਾ ਉਹਨਾਂ ਨੇ ਕਿਹਾ ਕਿ ਗੱਲ ਸੜਕ ਤੇ ਨਹੀਂ ਹੁੰਦੀ, ਸੜਕਾਂ ਤੇ ਧਰਨੇ ਲਾਉਣਾ ਸਹੀ ਨਹੀਂਗਾ, ਰਾਹ ਰੋਕਣਾ ਸਹੀ ਨਹੀਂਗਾ। ਮੈਂ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਪੁੱਛਣਾ ਚਾਹੁੰਦਾ ਜੀ ਕਿ ਜਦੋਂ ਦਿੱਲੀ ਧਰਨਾ ਲੱਗਿਆ ਸੀ ਕਿਸਾਨਾਂ ਦਾ 3 ਖੇਤੀ ਕਾਨੂੰਨਾਂ ਨੂੰ ਲੈ ਕੇ, ਉਹ ਕਿੱਥੇ ਲੱਗਿਆ ਸੀ ਤੇ ਉਹ ਧਰਨਾ ਕਾਹਦੇ ਪਰ ਲੱਗਿਆ ਸੀ? ਸੜਕ ਤੇ ਸੀ ਜਾਂ ਪ੍ਰਧਾਨ ਮੰਤਰੀ ਦੇ ਘਰੇ ਸੀ? ਤੇ ਨਿਤ ਦਿਨ ਕੇਜਰੀਵਾਲ ਨਾਲ ਤੁਸੀਂ ਉੱਥੇ ਕੀ ਕਰਨ ਜਾਂਦੇ ਸੀ? ਤੁਹਾਨੂੰ ਤਾਂ ਬੀਜੇਪੀ ਵਾਲੇ ਪਾਸੇ ਖੜੇ ਹੋਣਾ ਚਾਹੀਦਾ ਸੀ ਕਿ ਨਹੀਂ, ਸੜਕ ਤੇ ਨਹੀਂ ਲੱਗਣਾ ਚਾਹੀਦਾ ਧਰਨਾ। ਨਿਤ ਦਿਨ ਕੇਜਰੀਵਾਲ ਨੂੰ ਨਾਲ ਲੈ ਕੇ ਉਸ ਧਰਨਿਆਂ 'ਚ ਬੈਠਦੇ ਸੀ। ਮੈਂ ਇਸ ਗੱਲ ਦਾ ਗਵਾਹ ਹਾਂ ਕਿ ਅੱਜ ਜਿਹੜੇ ਪੰਜਾਬ 'ਚ ਐਮਐਲਏ ਬਣੇ ਫਿਰਦੇ ਨੇ 92 ਜਾਂ ਦਿੱਲੀ ਦੇ ਇਹਨਾਂ ਦੇ ਅਧਿਕਾਰੀ, ਇਹਨਾਂ ਦੇ ਨੁਮਾਇੰਦੇ, ਇਹਨਾਂ ਦੇ ਇੰਚਾਰਜ ਪੰਜਾਬ ਦੇ, ਉਹ ਪ੍ਰਵੀਨ ਜੀ ਸਵੇਰੇ 5:30 ਵਜੇ ਬੁਰਸ਼ ਪੇਸਟਾਂ ਦੇ ਡੱਬੇ ਚੱਕ ਕੇ ਫਿਰਦੇ ਹੁੰਦੇ ਸੀ ਵੰਡਣ ਲਈ। ਫਿਰਦੇ ਹੁੰਦੇ ਸੀ। ਇਹਨਾਂ ਨੂੰ ਪੁੱਛੋ ਤੁਸੀਂ ਟੈਂਟ ਲਾ ਕੇ ਨਿਤ ਦਿਨ ਕੜੀ ਚੌਲ ਦਾ ਲੰਗਰ ਕਿਹਨਾਂ ਨੂੰ ਖਿਲਾਉਣ ਆਉਂਦੇ ਸੀ ਜੇਕਰ ਉਹ ਸੜਕ ਤੇ ਧਰਨਾ ਲਾ ਕੇ ਗੁਨਾਹ ਕਰ ਰਹੇ ਸੀ? ਧਰਨਾ ਸਹੀ ਸੀ ਕਿਉਂਕਿ ਤੁਸੀਂ ਪੰਜਾਬ 'ਚ ਜਦ ਵੋਟਾਂ ਲੜੀਆਂ ਸੀ, ਤੁਸੀਂ ਉਸ ਸਮੇਂ ਉਹਨਾਂ ਦੇ ਨਾਲ ਸੀ। ਅੱਜ ਤੁਹਾਨੂੰ ਸਰਕਾਰ ਮਿਲ ਗਈ, ਸੱਤਾ ਮਿਲ ਗਈ, ਅੱਜ ਇਹ ਲੋਕ ਬੁਰੇ ਲੱਗਣ ਲੱਗੇ। ਬਿਲਕੁਲ ਜੀ। ਸਾਹਿਬ ਨੂੰ ਮੈਂ ਪੁੱਛਣਾ ਚਾਹੁੰਦਾ ਕਿ ਜਦੋਂ ਪੰਜਾਬ ਦੇ ਵਿੱਚ ਤੁਹਾਡੀ ਸਰਕਾਰ ਨਹੀਂ ਸੀ ਤਾਂ ਕੱਚੇ ਮੁਲਾਜ਼ਮ, ਪੱਕੇ ਮੁਲਾਜ਼ਮ, ਸਰਕਾਰੀ ਮੁਲਾਜ਼ਮ, ਵੱਖ-ਵੱਖ ਯੂਨੀਅਨਾਂ, ਡਾਕਟਰ, ਨਰਸਾਂ, ਹੋਰ ਵਿਭਾਗ, ਨਾ ਕਿੰਨੇ ਹੀ ਤਰ੍ਹਾਂ ਦੇ ਵੈਟਰਨਰੀ, ਉਹ ਸਾਰਿਆਂ ਦੇ ਧਰਨਿਆਂ 'ਚ ਤੁਸੀਂ ਕੀ ਕਰਨ ਜਾਂਦੇ ਸੀ ਜੀ? ਕੇਜਰੀਵਾਲ ਖੁਦ ਇਸ ਧਰਨੇ 'ਚ ਕਦੇ ਲੱਗਦਾ ਸੀਗਾ ਜੀ ਉਹ ਬਠਿੰਡੇ ਕੰਨੀ ਨੂੰ ਧਰਨਾ ਲੱਗ ਰਿਹਾ, ਕਦੇ ਪਟਿਆਲੇ ਵਾਲੇ ਮੋਤੀ ਮਹਿਲ ਕੰਨੀ ਨੂੰ ਧਰਨਾ ਲੱਗ ਰਿਹਾ, ਕਦੇ ਚੰਨੀ ਦੇ ਘਰੇ ਮੋਹਾਲੀ ਖਰੜ ਕੰਨੀ ਨੂੰ ਧਰਨਾ ਲੱਗ ਰਿਹਾ, ਪੁਲਾਂ ਦੇ ਉੱਤੇ ਧਰਨੇ ਲੱਗ ਰਹੇ ਨੇ, ਟੈਂਕੀਆਂ ਤੇ ਲੱਗ ਰਹੇ ਨੇ। ਤਦ ਕੇਜਰੀਵਾਲ ਜੀ ਨੂੰ ਪੁੱਛੋ ਧਰਨੇ ਸਹੀ ਸੀ ਫਿਰ? ਬਿਲਕੁਲ। ਤਦ ਤੁਸੀਂ ਉਹਨਾਂ ਦਾ ਸਮਰਥਨ ਕਰਨ ਕਿਉਂ ਆਏ? ਜੇ ਤੁਹਾਨੂੰ ਲੱਗਦਾ ਕਿ ਇਹਨਾਂ ਕਿਸਾਨਾਂ ਦੇ ਖਿਲਾਫ ਜਿਹੜੇ ਅੱਜ ਹਾਈਵੇ ਰੋਕ ਕੇ ਬੈਠੇ ਨੇ ਕਾਨੂੰਨੀ ਕਾਰਵਾਈ ਕਰਨੀ ਬਣਦੀ ਆ, ਤਾਂ ਪੁਰਾਣੀ ਆਪਣੇ ਤੇ ਵੀ ਪਾ ਲਿਓ ਨਾ ਪਰਚੇ 5-4। ਸੋ ਇਹ ਮੁੱਖ ਮੰਤਰੀ ਦਾ, ਸਰਕਾਰ ਦਾ, ਮੰਤਰੀਆਂ ਦਾ ਕੰਮ ਮਸਲੇ ਦਾ ਹੱਲ ਕਰਨਾ ਹੁੰਦਾ ਜੀ ਜੀ, ਮਸਲਾ ਵਧਾਉਣਾ ਨਹੀਂ। ਜੇ ਕਿਸਾਨ ਧਰਨਾ ਲਾ ਰਹੇ ਨੇ ਤੇ ਲੋਕ ਉਹਦੇ ਨਾਲ ਔਖੇ ਨੇ ਤਾਂ ਤੁਸੀਂ ਮਸਲਾ ਹੱਲ ਕਰੋ ਨਾ। ਧਰਨਾ ਲਾਉਣਾ ਨਾ ਪਵੇ ਤੇ ਲੋਕ ਔਖੇ ਨਾ ਹੋਣ। ਦੋਏ ਚੀਜ਼ਾਂ ਦਾ ਹੱਲ ਤਾਂ ਮਸਲੇ ਦਾ ਹੱਲ ਹੈ ਨਾ। ਮਸਲੇ ਤੇ ਗੱਲ ਕਰਨ ਲਈ ਤਿਆਰ ਨਹੀਂ। ਕਿੰਨਾ ਖਲਾਤੀਆਂ ਤੁਸੀਂ ਗੰਨੇ ਦਾ ਪੁਰਾਣਾ ਬਕਾਇਆ ਦਵਾਤਾ। ਅਕਲ ਡੱਲੇਵਾਲ ਸਾਹਿਬ ਨਾਲ ਮੀਟਿੰਗ ਹੋਈ ਆ ਜੀ। ਜੇ ਮਿੱਠੀਆਂ ਗੋਲੀਆਂ ਤੋਂ ਬਿਨਾਂ ਕੁਝ ਲੈ ਕੇ ਆਏ ਹੁਣ ਤਾਂ ਡੱਲੇਵਾਲ ਸਾਹਿਬ ਦੱਸ ਦੇਣ ਮੈਨੂੰ। ਠੀਕ ਹੈ ਜੀ, ਸਾਰੀਆਂ ਮੰਗਾਂ ਸੁਣ ਲਈਆਂ ਜੀ ਤੁਹਾਡੀਆਂ, ਠੀਕ ਹੈ ਜੀ, ਇਹਨਾਂ ਤੇ ਗੌਰ ਕਰ ਰਹੇ ਆ ਜੀ। ਮੁੱਖ ਮੰਤਰੀ ਸਾਹਿਬ ਨਾਲ ਗੱਲ ਕਰਾਂਗੇ ਜੀ, ਉਹ ਤੋਂ ਬਾਅਦ ਇਹਨੂੰ ਅਮਲੀ ਜਾਮਾ ਪਹਿਨਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਠੀਕ ਹੈ ਜੀ, ਚਾਹ ਦਾ ਕੱਪ ਪੀਓ ਤੇ ਜਾਓ ਜੀ। ਤੇ ਇੱਧਰ ਜਿਹੜੀਆਂ ਜਥੇਬੰਦੀਆਂ 26, 27, 28 ਤਰੀਕ ਦੇ ਹਵਾਲੇ ਨਾਲ ਚੰਡੀਗੜ੍ਹ ਆਉਣਾ ਚਾਹੁੰਦੀਆਂ ਨੇ, ਹਾਂਜੀ, ਉਹਨਾਂ ਲਈ ਫਿਰ ਕਲੀ ਵਿਛਾ ਦਿਓ ਨਾ ਕਿ ਭਾਈ ਆ ਰੋਡ ਮਾਰਕ ਕਰਤਾ ਮੈਂ, ਇਹ ਰਾਹ ਸਿੱਧੀ ਕਲੀ ਮੇਰੇ ਘਰ ਤਾਂ ਆਊਗੀ, ਇਸ ਕਲੀ ਨੂੰ ਦੇਖ ਕੇ ਆ ਜਾਓ। ਪੁਲਿਸ, ਚੰਡੀਗੜ੍ਹ ਦੀ ਪੁਲਿਸ ਨੇ ਤਾਂ ਜੋ ਐਕਸ਼ਨ ਲੈਣਾ। ਮੋਹਾਲੀ 'ਚ ਪਹਿਲਾਂ ਪੰਜਾਬ ਪੁਲਿਸ ਇਹ ਦੇਖ ਲਿਓ, ਇਹਨਾਂ ਨੂੰ ਇਕੱਠਿਆਂ ਹੋਣ ਤੋਂ ਰੋਕਣ ਦੀ ਕੋਸ਼ਿਸ਼ ਕਰੂਗੀ ਜੀ। ਜਿੱਥੋਂ ਜਥੇਬੰਦੀਆਂ ਚੱਲਣਗੀਆਂ, ਅਗਰਾਹਾਂ ਜਿੱਥੋਂ ਚੱਲੂਗਾ, ਲੱਖੋਵਾਲ ਜਿੱਥੋਂ ਚੱਲੂਗਾ, ਰਾਜੇਵਾਲ ਜਿੱਥੋਂ ਚੱਲੂਗਾ, ਬੁੱਟਾ ਸਿੰਘ ਬੁਰਜਗਿੱਲ ਜਿੱਥੋਂ ਚੱਲੂਗਾ, ਬਾਕੀ ਨੁਮਾਇੰਦੇ ਜਿੱਥੋਂ ਚੱਲਣਗੇ ਉੱਥੋਂ ਘਰਾਂ 'ਚੋਂ ਹੀ ਘੇਰਾਬੰਦੀ ਕਰਨਗੇ। ਉਹਨਾਂ ਦੇ ਜ਼ਿਲ੍ਹਿਆਂ 'ਚ ਸੜਕਾਂ ਤੇ ਪੁਲਿਸ ਨਾਕੇ ਲਾਊਗੀ ਤੇ ਪੁਲਿਸ ਨਾਕੇ ਲਾਉਂਦੀ ਹੈ ਜਿਹੜੇ ਹਾਈਵੇ ਤੇ, ਉਹ ਸਹੀ ਹੈ, ਉਹ ਰਾਹ ਰੋਕ ਲਵੇ, ਸਹੀ ਹੈ ਲੋਕਾਂ ਦਾ। ਤੇ ਇਹ ਵਰਤਾਰਾ ਹੁਣ ਇਹ ਕਹਿੰਦੇ ਜੀ ਅਸੀਂ ਆਉਣਾ ਚੰਡੀਗੜ੍ਹ, ਸਾਡੀਆਂ ਮੰਗਾਂ MSP ਨੂੰ ਲੈ ਕੇ ਵੀ ਨੇ, ਸਾਡੀਆਂ ਮੰਗਾਂ ਕਰਜ਼ੇ ਨੂੰ ਲੈ ਕੇ ਵੀ ਨੇ, ਸਾਡੀਆਂ ਮੰਗਾਂ ਦਿੱਲੀ 'ਚ ਸ਼ਹੀਦ ਹੋਏ ਜਿਹੜੇ ਕਿਸਾਨ ਸੀਗੇ ਉਹਨਾਂ ਦੇ ਪਰਿਵਾਰਾਂ ਨੂੰ ਜੋ ਤੁਸੀਂ ਕਿਹਾ ਸੀਗਾ ਕਿ ਨੌਕਰੀਆਂ, ਰਾਸ਼ੀ, ਉਹ ਮਸਲਾ ਵੀ ਹੈ। ਸਾਡਾ ਗੁਲਾਬੀ ਸੁੰਡੀ ਚਿੱਟੀ ਮੱਖੀ ਵਾਲਾ ਮੁਆਵਜ਼ਾ ਵੀ ਪਿਆ, ਮੂੰਗੀ ਵਾਲਾ ਮਸਲਾ ਵੀ ਖੜਾ ਹੈ, ਝੋਨਾ ਜਿਹੜਾ ਮੀਂਹ 'ਚ ਬਰਬਾਦ ਹੋਇਆ ਉਹ ਵੀ ਖੜਾ ਹੈ, ਕਿਸਾਨ ਤੇ ਮਜ਼ਦੂਰ ਖੁਦਕੁਸ਼ੀਆਂ ਵਾਲੇ ਮਾਮਲੇ ਵੀ ਖੜੇ ਨੇ, ਆ ਗੰਨੇ ਵਾਲੀ ਅਦਾਇਗੀ ਦਾ ਮਾਮਲਾ ਵੀ ਖੜਾ, ਗੰਨੇ ਦਾ ਭਾਅ ਦਾ ਮਾਮਲਾ ਵੀ ਹੈ। ਸਾਰੀਆਂ ਮੰਗਾਂ ਦੀ ਸੂਚੀ ਤਿਆਰ ਹੈ ਜਨਾਬ। ਤੇ ਜੇ ਕਹੋ ਪੰਜਾਬ ਭਵਨ ਆਉਣਾ, ਜੇ ਕਹੋ ਖੇਤੀਬਾੜੀ ਮੰਤਰੀ ਦੇ ਦਫ਼ਤਰ ਆਉਣਾ, ਜੇ ਕਹੋ ਮੁੱਖ ਮੰਤਰੀ ਸਾਹਿਬ ਤੁਹਾਡੇ ਘਰ ਆਉਣਾ, ਅਸੀਂ ਆ ਰਹੇ 26 ਤਰੀਕ ਨੂੰ, ਫਿਰ ਖੋਲ ਲਿਓ ਬੂਗਾ। ਉਹ ਕਹਿੰਦੇ ਸਾਨੂੰ ਤੁਹਾਡੀ ਧਮਕੀ ਮਨਜ਼ੂਰ ਹੈ ਜੀ, ਤੁਹਾਡਾ ਆਹ ਭਲੇਖਾ ਵੀ ਕੱਢ ਦਿਆਂਗੇ, ਸੈਕਟਰੀਏਟ ਆ ਜਾਓ, ਦਫ਼ਤਰ ਆ ਜਾਓ, ਮੇਰੇ ਘਰ ਆ ਜਾਓ। ਸੋ 26 ਤਰੀਕ ਲਈ ਉਹਨਾਂ ਦਾ ਐਲਾਨ ਤਿਆਰ ਹੈ ਜੀ। ਉਹਨਾਂ ਨੇ ਕੱਲ ਮੀਟਿੰਗ ਕਰਕੇ ਤੈਅ ਕਰ ਲਿਆ। ਔਰ ਜਿੰਨਾ ਕੁ ਮੈਨੂੰ ਪਤਾ ਲੱਗਿਆ, ਉਹ ਜਿਹੜੀ ਮਤਲਬ ਕਿ ਸਿੰਘ ਸ਼ਹੀਦਾਂ ਗੁਰਦੁਆਰਾ ਉਧਰ ਤੋਂ ਇਕੱਠੇ ਹੋ ਕੇ ਜਿਹੜਾ ਅੱਗੇ ਸਿੱਧਾ ਟ੍ਰਿਬਿਊਨ ਚੌਕ ਨੂੰ ਸੜਕ ਆਉਂਦੀ ਹੈ, ਉਸ ਰੋਡ ਦੇ ਹਵਾਲੇ ਨਾਲ ਚੰਡੀਗੜ੍ਹ 'ਚ ਦਾਖਲ ਹੋਣ ਦੀ ਤਿਆਰੀ ਹੈ ਉਹਨਾਂ ਦੀ।
ਪਰ ਚੰਡੀਗੜ੍ਹ ਪੁਲਿਸ ਕਹਿੰਦੀ ਜੀ ਅਸੀਂ ਵੀ ਨਹੀਂ ਦਾਖਲ ਹੋਣ ਦੇਵਾਂਗੇ। ਤੇ ਪੰਜਾਬ ਸਰਕਾਰ ਦੀ ਇਸ ਟਵੀਟ ਤੋਂ ਬਾਅਦ ਸਪਸ਼ਟ ਹੋ ਗਿਆ ਕਿ ਇਹ ਸੱਦਾ ਨਹੀਂ, ਇਹ ਧਮਕੀ ਹੈ, ਔਰ ਧਮਕੀ ਨੂੰ ਜਥੇਬੰਦੀਆਂ ਨੇ ਸਵੀਕਾਰ ਕੀਤਾ। ਪਰ ਸਵਾਲ ਇਹ ਹੈ ਕਿ ਕੀ ਸਰਕਾਰ ਆਪ ਮਸਲਾ ਹੱਲ ਕਰਨ ਦੀ ਬਜਾਏ, ਆਪਣੇ ਅਧਿਕਾਰੀ ਮੰਤਰੀਆਂ ਨੁਮਾਇੰਦਿਆਂ ਨਾਲ ਹੱਲ ਕਰਨ ਦੀ ਬਜਾਏ, ਲੋਕਾਂ ਨੂੰ ਇਹ ਪੰਜਾਬ ਦੇ ਕਹਿ ਰਹੀ ਹੈ ਕਿ ਤੁਸੀਂ ਆਪੇ ਨਜਿੱਠ ਲਓ, ਆਪੇ ਡੰਗੜ, ਪੰਜਾਬ ਨੂੰ ਇਹ ਪੰਜਾਬ ਨਾਲ ਲੜਾਉਣਾ ਚਾਹੁੰਦੀ ਹੈ ਸਰਕਾਰ? ਕੀ ਇਹ ਸੁਨੇਹਾ ਦੇ ਰਿਹਾ ਮੁੱਖ ਮੰਤਰੀ ਸਾਹਿਬ ਦਾ ਟਵੀਟ, ਜਾਂ ਮੁੱਖ ਮੰਤਰੀ ਸਾਹਿਬ ਗੰਭੀਰਤਾ ਨਾਲ ਇਸ ਮਸਲੇ ਤੇ 26 ਦੀ ਬਜਾਏ ਪਹਿਲਾਂ ਹੀ 25 ਨੂੰ ਕਹਿਣ ਕਿ ਆਜੋ ਭਾਈ, ਜੇ ਡੱਲੇਵਾਲ ਵਾਲੀ ਧਿਰ ਨਾਲ ਬੈਠਕ ਹੋ ਸਕਦੀ ਆ ਤਾਂ ਇਸ ਲੱਖੋਵਾਲ ਵਾਲੀ ਤੇ ਅਗਰਾਹਾਂ ਵਾਲੀ ਧਿਰ ਨਾਲ ਬੈਠਕ ਕਿਉਂ ਨਹੀਂ ਹੋ ਸਕਦੀ? ਜੀ ਜੀ। ਸੋ ਇਹ ਵੀ ਕਈ ਸਵਾਲ ਨੇ ਜੀ। ਸੋ ਇਹ ਪੂਰਾ ਸਰਕਾਰੀ ਧਮਕੀ ਹੈ ਇਹ ਸਪਸ਼ਟ ਰੂਪ ਦੇ ਵਿੱਚ ਸੋਸ਼ਲ ਮੀਡੀਆ ਤੇ ਸਰਕਾਰ ਨੇ ਧਮਕੀ ਦਿੱਤੀ ਹੈ। ਮੈਨੂੰ ਲੱਗਦਾ ਕਿ 1 ਨਵੰਬਰ ਵਾਲੀ ਰਾਜਨੀਤਿਕ ਧਿਰਾਂ ਨੂੰ ਜਿਵੇਂ ਧਮਕੀ ਸੀ ਉਹ ਚੱਲ ਗਈ, ਫਾਇਦੇ ਵੀ ਚੱਲ ਜੂਗੀ। ਇਹਨਾਂ ਨੂੰ ਪਤਾ ਹੋਣਾ ਚਾਹੀਦਾ ਇਹ ਲੋਕ ਨੇ, ਇਹ ਆਵਾਮ ਹੈ, ਇਹ ਸੂਬੇ ਦੇ ਉਹ ਵਾਸੀ ਨੇ ਜਿਨ੍ਹਾਂ ਨੇ ਵੋਟਾਂ ਪਾਈਆਂ ਨੇ, ਚਾਹੇ ਕਿਸੇ ਨੂੰ ਪਾਉਣ, ਪਰ ਜਿਨ੍ਹਾਂ ਧਿਰਾਂ ਨੂੰ ਤੁਸੀਂ 1 ਨਵੰਬਰ ਨੂੰ ਸੱਦ ਰਹੇ ਸੀ ਉਹ ਵੋਟਾਂ ਮੰਗਣ ਵਾਲੀ ਧਿਰ ਤੁਹਾਡੇ ਮੰਗ, ਇਹ ਫਰਕ ਹੈ ਜੀ। ਸ਼ਰਮਾ ਜੀ, ਜਿਹੜੀਆਂ ਐਜੀਟੇਸ਼ਨਾਂ ਹੁੰਦੀਆਂ ਨੇ ਨਾ, ਕਿਸੇ ਵੀ ਲੋਕਤਾਂਤਰਿਕ ਸਿਸਟਮ ਦੀ ਜਿਹੜੀ ਖੂਬਸੂਰਤੀ ਹੁੰਦੀ ਹੈ ਉਹਨੂੰ ਵਧੀਆ ਰੱਖਦੀਆਂ। ਐਜੀਟੇਸ਼ਨਾਂ ਦਾ ਮਤਲਬ ਲੋਕ ਰਿਐਕਟ ਕਰ ਰਹੇ ਆ, ਲੋਕ ਸਰਕਾਰ ਦੇ ਨਾਲ ਜਿਉਂ ਰਹੇ ਆ, ਲੋਕ ਸਰਕਾਰ ਦੇ ਨਾਲ ਅਸਹਿਮਤੀ ਰੱਖਦੇ ਆ। ਸੰਘਰਸ਼ਾਂ ਦਾ ਤਾਂ ਇਹੀ ਮਤਲਬ ਆ ਨਾ ਕਿ ਜਿੱਥੇ ਸਰਕਾਰ ਕੰਮ ਨਹੀਂ ਕਰ ਰਹੀ ਉੱਥੇ ਸਰਕਾਰ ਨੂੰ ਮਜਬੂਰ ਕਰਨਾ ਕੰਮ ਕਰਨਾ, ਜਿੱਥੇ ਗਲਤ ਹੋ ਰਿਹਾ ਉਹਨੂੰ ਰੋਕਣਾ। ਇਹੀ ਕਾਨੂੰਨ ਗਲਤ ਸੀ, ਲੋਕਾਂ ਨੇ ਰੋਕ ਕੇ ਨਹੀਂ। ਮੁੱਖ ਮੰਤਰੀ ਸਾਹਿਬ ਤਾਂ ਕਹਿੰਦੇ ਸੀ ਕਿ ਮੇਰੀ ਸਰਕਾਰ ਬਣਨ ਤੋਂ ਬਾਅਦ ਧਰਨੇ ਲੱਗਣਗੇ ਨਹੀਂ, ਮੇਜ਼ ਤੇ ਬੈਠ ਕੇ ਮਸਲਾ ਹੱਲ ਹੋਏਗਾ। ਤੁਸੀਂ ਤਾਂ ਕਹਿੰਦੇ ਸੀ ਸਰਕਾਰ ਪਿੰਡਾਂ 'ਚ ਚੱਲੂਗੀ, ਮੇਜ਼ ਤੇ ਬਿਠਾ ਲਓ। ਹਾਂਜੀ ਹਾਂਜੀ, ਬਿਲਕੁਲ ਸੱਥਾਂ 'ਚ ਚੱਲੂਗੀ। ਤੇ ਦੂਜੀ ਗੱਲ ਇਹ ਹੈ, ਜਿਹੜੀ ਸਿਆਣੇ ਲੋਕ ਸੁਲਝੇ ਵੇ ਤੁਹਾਡੇ ਵਰਗੇ ਲੋਕ ਦੱਸਦੇ ਆ, ਜਦੋਂ ਉਹਨਾਂ ਦੇ ਨਾਲ ਨੈਗੋਸੀਏਸ਼ਨ ਬਾਰੇ ਗੱਲਬਾਤ ਕਰਦੇ ਆ ਆਪਾਂ, ਉਹ ਕਹਿੰਦੇ ਕਿ ਸਰਕਾਰਾਂ ਕਦੇ ਵੀ ਲੋਕਾਂ ਵਾਂਗੂ ਰਿਐਕਟ ਨਹੀਂ ਕਰਦੀਆਂ। ਲੋਕ ਰਿਐਕਟ ਕਰਨ ਜਿਵੇਂ ਮਰਜ਼ੀ ਕਰਨ, ਲੋਕ ਧਰਨਾ ਲਾਉਣ, ਚਾਹੇ ਜੋ ਮਰਜ਼ੀ ਕਰਨ, ਸਰਕਾਰਾਂ ਮੁੱਖ ਮੰਤਰੀ ਸਾਹਿਬ ਜਿਹੜੀ ਬੋਲੀ ਬੋਲਦੇ ਨੇ ਇਸ ਤਾਂ ਹੀ ਕਹਿ ਰਹੇ ਆ ਕਿ ਲੋਕ ਧਰਨਿਆਂ ਤੋਂ ਔਖੇ ਨੇ। ਹਾਂਜੀ, ਲੋਕ ਕਹਿੰਦੇ ਨੇ ਕਿ ਨਿਤ ਦਿਨ ਧਰਨੇ ਨਾ ਲਾਓ। ਜਥੇਬੰਦੀਆਂ ਨੂੰ ਕਹਿ ਰਹੇ ਨੇ ਕਿ ਅਸੀਂ ਤੁਹਾਡੇ ਨਾਲ ਦਿੱਲੀ ਗਏ ਸੀ, ਤੁਸੀਂ ਸਾਨੂੰ ਤੰਗ ਨਾ ਕਰੋ। ਮੈਂ ਕਹਿੰਦਾ ਲੋਕਾਂ ਨੂੰ ਅਧਿਕਾਰ ਹੈ ਲੋਕ ਰਿਐਕਟ ਕਰਨ, ਪਰ ਤੁਹਾਡੀ ਗੱਲ ਦਰੁਸਤ ਹੈ ਪ੍ਰਵੀਨ ਜੀ ਕਿ ਸਰਕਾਰ ਥੋੜਾ ਜਿਹਾ ਰਿਐਕਟ ਕਰੂਗੀ, ਸਰਕਾਰ ਲੋਕਾਂ ਨੂੰ ਹੋਰ ਭੜਕਾਊਗੀ ਕਿ ਲੜੋ ਜਾ ਕੇ ਆਪ। ਬਿਲਕੁਲ ਬਿਲਕੁਲ ਜੀ।